ਬਾਲ ਦੀ ਕਹਾਣੀ। ਮੁਨਸ਼ੀ ਫਤਿਹ ਮੁਹੰਮਦ ਸਾਹਿਬ ਜਦੋਂ ਵੱਡੇ ਮੁਨਸ਼ੀ ਹੋਰਾਂ ਦੇ ਦਫ਼ਤਰ ਵਿੱਚ ਗੱਲਬਾਤ ਕਰਨ ਲਈ ਗਏ, ਚੌਥੀ ਜਮਾਤ ਨੂੰ ਖੁੱਲ੍ਹ ਮਿਲ ਗਈ। ਕਾਪੀਆਂ ਕਿਤਾਬਾਂ ਚੋਂ ਕਾਗਜ਼ ਪੁਟੀਜ ਜਹਾਜ਼ ਬਣ ਕੇ ਉੱਡਣ ਲੱਗ ਪਿਆ। ਲੁਕਣ ਮੀਟੀ ਲਈ ਪੁਗਾਲਾ ਝਾਟੇ 'ਚ ਹੀ ਪੁੱਗਿਆ ਗਿਆ। ਕੁਝ ਮੁੰਡੇ ਢਾਣੀਆਂ ਬਣਾ ਇੱਕ ਦੂਜੇ ਨੂੰ ਕਹਾਣੀਆਂ ਸੁਣਾਉਣ ਲੱਗ ਪਏ। ਇੱਕ ਸੀ ਬਾਦਸ਼ਾਹ, ਜਿਸ ਦੀਆਂ 7 ਰਾਣੀਆਂ ਸਨ, ਇੱਕ ਦੂਜੀ ਤੋਂ ਵੱਧ ਸੋਹਣੀ, ਪਰ ਉਹਦੇ ਘਰ ਕੋਈ ਬਾਲ ਨਹੀਂ ਸੀ ਜੰਮਦਾ। ਗੁੱਠੇ ਲੱਗੇ ਅਕਬਰ ਨੇ ਹੱਸ ਕੇ ਸਲੀਮ ਵੱਲ ਤੱਕਿਆ। ਛੱਡ ਯਾਰ, ਕਹਾਣੀ ਤੇ ਹੋਈ ਇਹ ਬਾਦਸ਼ਾਹ ਤੇ ਉਹਦੀਆਂ ਰਾਣੀਆਂ ਵਾਲੀ, ਤੂੰ ਵੀ ਕੋਈ ਕਹਾਣੀ ਸੁਣਾਈ। ਸਲੀਮ ਦੇ ਮੱਥੇ ਉੱਤੇ ਇੱਕ ਦੋ ਹੋਰ ਸਿਆਣਪ ਦੀਆਂ ਲੀਕਾਂ ਉਗੜ ਆਈਆਂ। ਚੱਲਿਆ, ਮੈਂ ਤੈਨੂੰ ਸੱਚ ਆਖਿਆ, ਤੂੰ ਕੂੜ ਪਿਆ ਸਮਝਨੇ। ਬੰਦਾ ਜੰਮਦਾ ਹੀ ਇੰਜੇ, ਅਸਾਂ ਆਪ ਇੰਜੇ ਜੰਮੇ ਆ। ਤੇਰੇ ਆਖਣ ਦਾ ਮਤਲਬ ਹੋਇਆ ਵੀ ਸਾਡਾ ਮਾਂ ਪਿਓ ਵੀ। ਮੂੰਹ ਸੁੱਕਣ ਭਾਰੋਂ ਅਕਬਰ ਦੀ ਗੱਲ ਅੱਧੀ ਰਹਿ ਗਈ। ਤੇ ਹੋਰ ਕੀ ਖਿਆਲ ਹੈ ਤੇਰਾ? ਮੈਂ ਆਪਣੀ ਅੱਖੀਂ ਡਿੱਠਾ, ਇਹੋ ਕੁਝ ਕਰਿੰਦੇ ਆ ਜੋ ਮੈਂ ਤੈਨੂੰ ਦੱਸਿਆ। ਅਕਬਰ ਨੇ ਸਲੀਮ ਨੂੰ ਫਿਰ ਕੁਝ ਨਾ ਪੁੱਛਿਆ ਤੇ ਗੁੱਠੋਂ ਉੱਠ ਕੇ ਘਟਾਣੀ 'ਚ ਜਾ ਰਲਿਆ। ਸਲੀਮ ਪਹਿਲਾਂ ਤੇ ਕਲਮ ਕੱਲਾ ਬੈਠਾ ਕੁਝ ਗਾਉਂਦਾ ਰਿਹਾ, ਫਿਰ ਚੁੰਡੀ ਧੱਪਾ ਲੈ ਕੇ ਆਪ ਵੀ ਲੁਕਣ ਮੀਟੀ ਖੇਡਣ ਲੱਗ ਪਿਆ। ਕਹਾਣੀ ਸੁਣਾਉਣ ਵਾਲਾ ਛੋਰ ਆਖਦਾ ਪਿਆ ਸੀ, ਬਾਦਸ਼ਾਹ ਸੁਫਨਾ ਵੇਖਣ ਮਗਰੋਂ ਉੱਠ ਖਲੋਤਾ। ਸਾਰੇ ਜੱਗ ਉੱਤੇ ਹਨੇਰਾ ਸੀ ਤੇ ਉਹਦੀ ਝੋਲੀ ਵਿੱਚੋਂ ਲਾਟਾਂ ਪਈਆਂ ਫੁੱਟਦੀਆਂ ਸਨ। ਉਹ ਲਾਟਾਂ ਉਹਦੇ ਪੁੱਤਰ ਦੇ ਮੱਥਿਓਂ ਨਿਕਲਦੀਆਂ ਪਈਆਂ ਸਨ, ਜਿਹਨੂੰ ਅਜੇ ਹੁਣੇ ਉਸ ਸੁਪਨੇ ਵਿੱਚ ਆਪਣੇ ਮਹਿਲ ਦੇ ਵੱਡੇ ਬੁਰਜ ਕੋਲੋਂ ਝੋਲੀ ਲਿਆ ਸੀ। ਅਕਬਰ ਇਹ ਤੋਂ ਅੱਗੇ ਬਾਦਸ਼ਾਹ ਦੀ ਕਹਾਣੀ ਦੇ ਨਾਲ ਟੁਰ ਨਾ ਸਕਿਆ। ਉਸ ਦੇ ਦਿਮਾਗ ਵਿੱਚ ਸਲੀਮ ਦੀ ਕਹਾਣੀ ਫਿਰ ਜਾਗਣ ਲੱਗ ਪਈ। ਮੇਰਾ ਪਿਓ ਵੀ ਮੇਰੀ ਮਾਂ ਨਾਲ ਉਹ ਸਭ ਕੁਝ ਕਰਦਾ ਹੈ ਜਿਹੜਾ ਸਲੀਮ ਆਖਿਆ। ਉਹਦੀਆਂ ਧੀਰੀਆਂ ਅੱਗੇ ਉਹਦੀ ਮਾਂ ਦਾ ਮੁਹਾਂਦਰਾ ਆ ਗਿਆ, ਜਿਹੜੀ ਬੜੇ ਲਾਡ ਤੇ ਚਾਅ ਨਾਲ ਉਹਨੂੰ ਰੋਟੀ ਖਵਾਉਂਦੀ ਏ, ਉਹਦਾ ਬੋਦਾ ਬੰਨ੍ਹਦੀ ਏ ਤੇ ਫਿਰ ਪੈਸੇ ਦੇ ਕੇ ਮੂੰਹ ਚੁੰਮਦੀ ਏ, ਸਕੂਲੇ ਘੱਲਦੀ। ਉਹ ਸਿਰ ਹਿਲਾ ਕੇ ਸਲੀਮ ਦੇ ਆਖੇ ਨੂੰ ਵਸਾਰ ਦੇਵਣ ਦੀ ਕੀਤੀ ਤੇ ਆਪਣੀ ਮਾਂ ਦੀ ਮੂਰਤ ਦੇ ਕੁਝ ਹੋਰ ਨੇੜੇ ਹੋ ਗਿਆ। ਅਕਬਰ ਆਪਣੀ ਮਾਂ ਦੇ ਹੋਰ ਅਤ ਸੁਹਾਂਦੇ ਰੂਪ ਚੇਤੇ ਕਰਨ ਲੱਗ ਪਿਆ, ਪਰ ਸਲੀਮ ਦਾ ਆਖਿਆ ਕਿਸੇ ਨਾਬਰ ਸਪਰਿੰਗ ਵਾਂਗੂ ਉਹਦੇ ਵੱਸ ਵਿੱਚ ਹੀ ਨਹੀਂ ਸੀ ਪਿਆ ਆਉਂਦਾ। ਉਹਦਾ ਚਿੱਤ ਕਈ ਵਾਰੀ ਆਪਣੀ ਮਾਂ ਵੱਲੋਂ ਥੜਕਿਆ। ਹੁਣ ਉਸ ਆਪਣੇ ਪਿਓ ਵੱਲ ਧਿਆਨ ਕਰ ਲਿਆ, ਪਰ ਅੱਗੇ ਵਾਂਗੂ ਹੁਣ ਵੀ ਸਲੀਮ ਦੀ ਪਾਈ ਹੋਈ ਗੁੰਝਲ ਉਹਦੇ ਅੰਦਰੋਂ ਨਾ ਨਿਕਲੀ। ਉਹ ਰੌਹ 'ਚ ਆ ਕੇ ਸਲੀਮ ਨੂੰ ਗਾਲਾਂ ਕੱਢਣ ਲੱਗ ਪਿਆ। ਸ਼ੈਤਾਨ ਦਾ ਪੁੱਤਰ, ਮੈਨੂੰ ਭੈੜਾ ਬਣਾਉਣਾ ਚਾਹੁੰਦਾ ਹੈ, ਰੱਬ ਕੋਲੋਂ ਸਜ਼ਾ ਦਵਾਉਣੀ ਚਾਹੁੰਦਾ ਮੈਨੂੰ। ਟਨ 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 ਸਕੂਲੋਂ ਛੁੱਟੀ ਦੀ ਟੱਲੀ ਵੱਜ ਖਲੋਤੀ। ਮੁਨਸ਼ੀ ਫਤਿਹ ਮੁਹੰਮਦ ਅਜੇ ਤੀਕਰ ਵੱਡੇ ਮੁਨਸ਼ੀ ਹੋਰਾਂ ਦੇ ਦਫ਼ਤਰੋਂ ਨਹੀਂ ਸਨ ਨਿਕਲੇ। ਸਕੂਲ ਦਾ ਵਿਹੜਾ ਬਾਲਾਂ ਨਾਲ ਭਰਿਆ ਗਿਆ ਸੀ, ਜਿਹੜੇ ਕਾਮਾਂ ਵਾਂਗੂ ਰੌਲਾ ਪਾਉਂਦੇ, ਆਪਣੀਆਂ ਫੱਟੀਆਂ ਹਵਾ 'ਚ ਉਡਾਉਂਦੇ, ਸਕੂਲੋਂ ਬਾਹਰ ਜਾਂਦੇ ਬੂਹੇ ਵੱਲ ਨੱਸੇ ਜਾਂਦੇ ਪਏ ਸਨ। ਅਕਬਰ ਵੀ ਔਖਾ ਸੌਖਾ ਹੋ ਕੇ ਭਿੜਦਾ ਪੜਾਉਂਦਾ ਸਕੂਲੋਂ ਬਾਹਰ ਨਿਕਲ ਗਿਆ ਤੇ ਫਿਰ ਆਪਣੇ ਕੱਪੜੇ ਤੇ ਬਸਤਾ ਸੋਧ ਕੇ ਘਰ ਵੱਲ ਨੂੰ ਟੁਰ ਪਿਆ। ਬਾਜ਼ਾਰ ਵਿੱਚ ਚੋਖੀ ਭੀੜ ਸੀ। ਅਕਬਰ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਬਾਜ਼ਾਰ ਵਿੱਚ ਅੱਜ ਉਹਨੇ ਗਾਹਕ ਨਹੀਂ ਸਨ ਜਿੰਨੀ ਪੁਲਿਸ ਖਲੋਤੀ ਹੋਈ ਸੀ। ਰਫਲਾਂ ਸਟ੍ਰੇਨਾਂ ਤੇ ਹੰਝੂ ਗੈਸ ਦੀਆਂ ਬੰਦੂਕਾਂ ਫੜ ਕੇ ਸਿਪਾਹੀਆਂ ਨੇ ਸਿਰਾਂ ਉੱਤੇ ਲੋਹੇ ਦੇ ਨੀਲੇ ਟੋਪ ਵੀ ਤੇ ਪਾਏ ਹੋਏ ਸਨ। ਭਾਣ, ਇਹ ਪੁਲਿਸ ਕਾਹਦੇ ਲਈ ਖਲੋਤੀ ਹੋਈ ਹੈ? ਅਕਬਰ ਨੇ ਇੱਕ ਕਾਲਜੀ ਮੁੰਡੇ ਨੂੰ ਸਵਾਲ ਕੀਤਾ। ਕਾਲਜੀਆ ਪਰਤ ਕੇ ਬੜੇ ਗੌਰ ਨਾਲ ਉਹਨੂੰ ਵੇਖਣ ਲੱਗ ਪਿਆ ਤੇ ਫਿਰ ਪੁਲਿਸ ਵਾਲਿਆਂ ਨੂੰ ਮੋਟੀ ਸਾਰੀ ਗਾਲ ਕੱਢ ਕੇ ਆਖਣ ਲੱਗਾ, ਇਹ ਛਾਬੜੀ ਵਾਲਿਆਂ ਨੂੰ ਬਾਜ਼ਾਰੋਂ ਕੱਢਣ ਲਈ ਆਏ ਨੇ ਸਾਰੇ। ਤੇ ਛਾਬੜੀਆਂ ਵਾਲੇ ਕਿੱਥੇ ਨੇ? ਮੈਨੂੰ ਤਾਂ ਵਿਖਾਲ ਹੀ ਨਹੀਂ ਦਿੰਦੇ ਕਿਧਰੇ। ਅਕਬਰ ਦੇ ਨਾਲ ਹੀ ਖਲੋਤੇ ਇੱਕ ਚਿੱਟ ਕਪੜੀਏ ਨੇ ਹੁਣ ਕਾਲਜੀਏ ਨੂੰ ਸਵਾਲ ਕਰ ਦਿੱਤਾ,
ਕਾਲਜੀਆ ਮੁੰਡਾ ਜਿਵੇਂ ਛਾਬੜੀ ਵਾਲਿਆਂ ਦਾ ਕੁਝ ਚੋਖਾ ਹੀ ਦਰਦੀ ਸੀ, ਉਹਨੂੰ ਦੱਸਣ ਲੱਗਾ, ਸੁਣਿਆ ਉਹ ਕਿਧਰੇ ਜਲਸਾ ਪੇ ਕਰਦੇ ਨੇ। ਵੇਖੋ ਜੀ, ਇੱਥੇ ਉਹ ਉਮਰਾਂ ਤੋਂ ਬੈਠੇ ਰੋਟੀ ਪੇ ਕਮਾਉਂਦੇ ਨੇ, ਇਹ ਆਖਦੇ ਨੇ ਬਾਜ਼ਾਰ ਸੌਲਾ ਹੋ ਗਿਆ, ਨੱਸ ਜਾਓ ਇੱਥੋਂ ਕਿਧਰੇ ਹੋਰ। ਉਹ ਆਖਦੇ ਨੇ ਅਸਾਂ ਕੋਈ ਨਹੀਂ ਜਾਣਾ, ਤੁਸੀਂ ਆਪ ਸਿਆਣੇ ਹੋ। ਉਹ ਜਾਣ ਵੀ ਕਿੱਥੇ ਵਿਚਾਰੇ ਗਰੀਬੜੇ। ਲੈ ਫਿਰ ਉਹ ਮੇਰਾ ਖਿਆਲ ਹੈ ਜਲਸਾ ਕਰਕੇ ਆਉਂਦੇ ਭੈਣ ਹੀ ਇੱਧਰ ਹੀ, ਤੁਸੀਂ ਇੱਥੋਂ ਨੱਸ ਜਾਓ ਛੇਤੀ ਨਾਲ। ਚਿੱਟ ਕਪੜੀਏ ਨੇ ਆਖਿਆ ਤੇ ਆਪ ਛੇਤੀ ਨਾਲ ਅਗਾਂਹ ਨੂੰ ਵੱਧ ਗਿਆ। ਸੋਟੇ ਗੋਲੀ ਦੀ ਸਰਕਾਰ ਨਹੀਂ ਚੱਲੇਗੀ, ਨਹੀਂ ਚੱਲੇਗੀ। ਸੋਟੇ ਗੋਲੀ ਦੀ ਸਰਕਾਰ ਨਹੀਂ ਚੱਲੇਗੀ, ਨਹੀਂ ਚੱਲੇਗੀ। ਦਰਜਨਾਂ ਬੰਦਿਆਂ ਦੇ ਮੂੰਹ ਨਿਕਲਦੀ ਇਹ ਆਵਾਜ਼ ਹੌਲੀ ਹੌਲੀ ਉਹਨਾਂ ਨੂੰ ਹੀ ਪਈ ਆਉਂਦੀ ਸੀ। ਬਾਜ਼ਾਰ 'ਚ ਗਾਹਕ ਹੁਣ ਟਾਵਾਂ ਟਾਵਾਂ ਹੀ ਵਿਖਾਲੀ ਦਿੰਦਾ ਪਿਆ ਸੀ। ਹਟਵਾਣੀਆਂ ਨੇ ਆਪਣੀਆਂ ਹੱਟੀਆਂ ਦੇ ਸ਼ਟਰ ਹੇਠਾਂ ਸੁੱਟਣੇ ਸ਼ੁਰੂ ਕਰ ਦਿੱਤੇ। ਢਿੱਲੇ ਮੱਠੇ ਹੋ ਕੇ ਖਲੋਤੇ ਪੁਲਿਸੀਏ ਵੀ ਆਪੋ ਆਪਣੀ ਥਾਵੇਂ ਆਕਰੇ ਹੋ ਕੇ ਖਲੋ ਗਏ। ਅਸਾਂ ਆਪਣੇ ਬਾਲਾਂ ਦੀ ਰੋਟੀ ਨਹੀਂ ਖਾਣ ਦੇਣੀ, ਨਾਰਿਆਂ ਨਵਾਂ ਵੇਸ ਵਟਾ ਲਿਆ। ਅਕਬਰ ਇੱਕ ਮਿੱਟੀ ਦੇ ਥੜੇ ਉੱਤੇ ਚੜ੍ਹਨ ਲੱਗਾ, ਪਰ ਉੱਥੇ ਖਲੋਤੇ ਚਿੱਟ ਕਪੜੀਆਂ ਉਹਨੂੰ ਨਾ ਚੜ੍ਹਨ ਦਿੱਤਾ, ਸਗੋਂ ਅੱਗੋਂ ਦਬਕਾ ਮਾਰ ਕੇ ਆਖਣ ਲੱਗੇ, ਓਏ ਨੱਸ ਜਾ ਇੱਥੋਂ ਛੇਤੀ ਨਾਲ, ਕਿਧਰੇ ਮਾਰੇ ਨਾ ਜਾਵੀਂ। ਅਕਬਰ ਉਹਨਾਂ ਦੇ ਦਬਕੇ ਤੋਂ ਚੋਖਾ ਤਲੱਠ ਗਿਆ ਤੇ ਸਹਿਮਿਆ ਆਇਆ ਉੱਥੋਂ ਆਪਣੇ ਘਰ ਵੱਲ ਨੱਸਣ ਲੱਗ ਪਿਆ। ਕਾਲਜੀਆ ਮੁੰਡਾ ਆਪਣੀ ਥਾਂ ਤੇ ਉਸੇ ਤਰ੍ਹਾਂ ਹੀ ਖਲੋਤਾ ਹੋਇਆ ਸੀ। ਅਕਬਰ ਨੇ ਇੱਕ ਵਾਰੀ ਮਾੜਾ ਜਿਹਾ ਮੁੜ ਕੇ ਉਹਦੇ ਵੱਲ ਵੇਖਿਆ ਤੇ ਫਿਰ ਧਿਆਨ ਸਿੱਧਾ ਕਰਕੇ ਨੱਸਦਾ ਗਿਆ। ਹੰਭਿਆ ਹੋਇਆ ਅਕਬਰ ਜਦੋਂ ਆਪਣੀ ਗਲੀ 'ਚ ਮੁੜਿਆ ਤੇ ਉਹਨੂੰ ਬੰਦਿਆਂ ਦੇ ਰੌਲੇ ਦੇ ਨਾਲ ਨਾਲ ਗੋਲੀਆਂ ਚੱਲਣ ਦੀ ਆਵਾਜ਼ ਵੀ ਕਰਨੀ ਪਈ। ਉਹ ਖਲੋ ਗਿਆ। ਕੁਝ ਚਿਰ ਕੈੜ ਲੈਣ ਮਗਰੋਂ ਉਹਦੀਆਂ ਅੱਖਾਂ ਅੱਗੇ ਕਾਲਜੀਏ ਮੁੰਡੇ ਦੀ ਸ਼ਕਲ ਆ ਗਈ ਤੇ ਉਹਦਾ ਦਿਲ ਧੜਕਣ ਲੱਗ ਪਿਆ। ਉਹ ਸਿਰ ਨਿਵਾ ਕੇ ਆਪਣੇ ਘਰ ਦਾ ਥੜਾ ਚੜ੍ਹ ਗਿਆ। ਵਿਹੜੇ 'ਚ ਅਸਲੋਂ ਚੁੱਪ ਪਸਰੀ ਹੋਈ ਸੀ। ਖਬਰੇ ਸ਼ਮੋ ਬਾਜੀ ਵੀ ਸਕੂਲੋਂ ਨਹੀਂ ਆਈ ਅਜੇ, ਨਾ ਹੀ ਭਾ ਆਇਆ ਲੱਗਦਾ। ਇਹ ਸੋਚਦਿਆਂ ਆ ਉਸ ਪਸਾਰ ਵਿੱਚ ਕਿੱਲੀ ਨਾਲ ਆਪਣਾ ਬਸਤਾ ਟੰਗਿਆ ਤੇ ਘਰ ਵਿੱਚ ਆਪਣੀ ਮਾਂ ਨੂੰ ਲੱਭਣ ਲੱਗ ਪਿਆ, ਪਰ ਮਾਂ ਵੀ ਉਹਨੂੰ ਘਰ 'ਚ ਨਾ ਦਿਸੀ। ਉਹ ਬਾਹਰ ਬੂਹੇ ਜਾ ਖਲੋਤਾ। ਨਾਰਿਆਂ ਤੇ ਗੋਲੀਆਂ ਦੀਆਂ ਆਵਾਜ਼ਾਂ ਅਜੇ ਵੀ ਆਉਂਦੀਆਂ ਪਈਆਂ ਸਨ। ਉਹ ਡਰ ਕੇ ਅੰਦਰ ਨੂੰ ਹੀ ਆ ਗਿਆ। ਅੰਮਾ ਘਰ ਛੱਡ ਕੇ ਕਿੱਥੇ ਗਈ ਚਲੀ ਏ, ਉਹਨੂੰ ਕੁਝ ਸਮਝ ਨਹੀਂ ਸੀ ਆਉਂਦੀ ਪਈ। ਦੋਵਾਂ ਕਮਰਿਆਂ ਦੇ ਬੂਹੇ ਅੰਦਰੋਂ ਢੁੱਕੇ ਸਨ। ਸਲੀਮ ਦੀ ਗੱਲ ਫਿਰ ਸੂਲ ਬਣ ਕੇ ਉਹਨੂੰ ਦੁਖਾਵਣ ਲੱਗ ਪਈ। ਅਕਬਰ ਕੰਬਣ ਲੱਗ ਪਿਆ। ਨਿੱਕੇ ਕਮਰੇ 'ਚ ਪੱਖਾ ਪਿਆ ਚੱਲਦਾ ਸੀ, ਜਿਵੇਂ ਹੌਲੀ ਹੌਲੀ। ਬਸੁਰਤਾ ਜਿਹਾ ਹੋ ਕੇ ਅਕਬਰ ਨੇ ਨਿੱਕੇ ਕਮਰੇ ਦੇ ਬੂਹੇ ਅੱਗੇ ਟੂਲ ਧਰਿਆ ਤੇ ਉਹਦੇ ਉੱਤੇ ਚੜ੍ਹ ਕੇ ਪਿੱਤ ਦੀਆਂ ਚੀਥਾਂ ਥਾਣੀਆਂ ਅੰਦਰ ਵੇਖਣ ਲੱਗ ਪਿਆ। ਅੰਦਰ ਬੱਤੀ ਤੇ ਬਲਦੀ ਸੀ ਪਈ, ਪਰ ਚੀਥਾਂ ਥਾਣੀਆਂ ਉਹਨੂੰ ਕੁਝ ਵੀ ਵਿਖਾਲੀ ਨਹੀਂ ਸੀ ਪਿਆ ਦਿੰਦਾ। ਉਸ ਇੱਕ ਵਾਰੀ ਫਿਰ ਚੀਥਾਂ ਨਾਲ ਅੱਖਾਂ ਲਾ ਲਈਆਂ। ਹੁਣ ਬੂਹੇ ਅੱਗੇ ਤਣੇ ਹੋਏ ਪਰਦੇ ਵੱਲ ਪਿਆ ਵੇਖਦਾ ਸੀ। ਲਾਲ ਰੰਗ ਦੇ ਪਰਦੇ ਉੱਤੇ ਉਹ ਕੁਝ ਤੇ ਵਿਖਾਲੀ ਪਿਆ ਦਿੰਦਾ ਸੀ ਜੋ ਉਹਨੂੰ ਸਲੀਮ ਨੇ ਦੱਸਿਆ ਸੀ। ਅਕਬਰ ਨੂੰ ਇਹ ਵੇਖ ਕੇ ਤਰੇਲੀਆਂ ਆ ਗਈਆਂ ਤੇ ਉਹਦਾ ਹਾਂ ਜਿਵੇਂ ਕਿਸੇ ਪੱਥਰ ਥੱਲੇ ਆ ਗਿਆ। ਉਹਨੂੰ ਇੱਕ ਪੌਂਟਲੀ ਜਿਹੀ ਆਈ ਤੇ ਉਹ ਟੂਲ ਤੋਂ ਹੇਠਾਂ ਜਾ ਪਿਆ। ਅਜੇ ਉਸੇ ਤਰ੍ਹਾਂ ਹੀ ਪਿਆ ਹੋਇਆ ਸੀ ਕਿ ਉਹਦੇ ਲੱਕ ਵਿੱਚ ਇੱਕ ਠੁੱਡ ਵੀ ਆ ਪਿਆ। ਅਕਬਰ ਨੇ ਧਿਆਨ ਚੁੱਕ ਕੇ ਵੇਖਿਆ ਤੇ ਉਹਦਾ ਪਿਓ ਲੱਕ ਤੌਲੀਆ ਬੰਨ੍ਹ ਕੇ ਉਹਦੇ ਉੱਤੇ ਖਲੋਤਾ ਅੰਗਿਆਰ ਹੋਈਆਂ ਅੱਖਾਂ ਨਾਲ ਉਹਨੂੰ ਵੇਖਦਾ ਪਿਆ ਸੀ।